औज़ु बिल्लाहि मिनश शैतानिर रजीम बिस्मिल्लाहिर्रहमानिर्रहीम। अल्लाह पाक बचा बलीस तो जो शैतान रजीम है। शुरू करा ना लै अल्लाह दा ओ रहमान रहीम है। मैं ਉਹ ਸੋਹਣੇ ਅੱਲਾ ਦੇ ਨਾਂ ਨਾਲ ਸ਼ੁਰੂ ਕਰਨਾ ਜਿਹੜਾ ਸਾਡੇ ਦਿਲਾਂ ਦੇ ਭੇਜ ਜਾਣਦਾ। ਅਤੇ ਮੇਰੇ ਵੱਲੋਂ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਸੁਣਦੇ ਨੇ, ਕੋਈ ਪੰਜਾਬੀ ਨਾਲ ਪਿਆਰ ਕਰਦੇ ਨੇ ਜਾਂ ਕਈ ਜਿਹੜੇ ਨੇ ਕੋਈ ਨਹੀਂ ਵੀ ਪੰਜਾਬੀ ਜਾਣਦੇ ਅਤੇ ਉਹ ਵੀ ਕੋਈ ਦਿਲਚਸਪੀ ਲੈਂਦੇ ਨੇ, ਸਭ ਨੂੰ ਮੇਰੇ ਵੱਲੋਂ ਨਿੱਘਾ ਪਿਆਰ ਭਰਿਆ ਸਲਾਮ। ਅਤੇ ਅਸਲਾਮੁ ਅਲੈਕੁਮ ਦਾ ਮਕਸਦ ਇਹੋ ਹੀ ਹੈ ਵੀ ਜੀਂਦੇ ਰਹੋ, ਵਸਦੇ ਰਹੋ, ਤੁਹਾਡਾ ਆ ਵੀ ਜਾਨ ਠੀਕ ਹੋਵੇ ਅਤੇ ਅਗਲਾ ਜਾਨ ਵੀ ਠੀਕ ਹੋਵੇ। ਅਤੇ ਵਾਲੈਕੁਮ ਵਾਲਾ ਆਉਂਦਾ ਵੀ ਮੈਂ ਵੀ ਤੇਰੇ ਵਾਸਤੇ ਇਹੋ ਚਾਹੁੰਦਾ। ਅਤੇ ਮੇਰੇ ਉਹ ਜਿਹੜੇ ਮੁਹਤਰਮ ਨੇ ਉਸਤਾਦ ਮੁਹਤਰਮ, ਉਹ ਹਨ ਬਰਿੰਦਰ ਸਿੰਘ ਜ਼ਖਮੀ ਸਾਹਿਬ, ਉਹ ਰੂਹਾਨੀ ਜਿਹਨੂੰ ਪੇਸ਼ਵਾ ਆਉਂਦੇ ਨੇ, ਜਿਹੜੇ ਰੂਹ ਦੀਆਂ ਗੱਲਾਂ ਜਾਣਦੇ ਨੇ, ਉਹਨਾਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਅਤੇ ਜੀਂਦੇ ਰਹੋ। ਆਸਟ੍ਰੇਲੀਆ ਵਾਲਿਓ, ਤੁਸੀਂ ਪੰਜਾਬੀ ਦਿਹਾੜ ਮਨਾਏ ਨੇ। ਪਿੱਛੇ ਜਿਹਾ ਨਾ ਚੇਤਰ ਦਿਹਾੜ ਆਉਂਦਾ ਸੀ, ਉਹ ਸੀ ਕਲਚਰ ਡੇ ਉਹਨਾਂ ਨੇ ਕੀਤਾ। ਮੈਨੂੰ ਬਾਅਦ 'ਚ ਪਤਾ ਲੱਗਾ ਕਲਚਰ ਡੇ। ਕਲਚਰ ਹੈ ਵੀ ਸਾਡਾ ਰਹਿਣ ਸਹਿਣ ਜਿਹੜਾ ਹੈ ਕਿਵੇਂ ਦੇ ਅਸੀਂ ਖਾਂਦੇ ਹਾਂ, ਕਿਵੇਂ ਦੇ ਅਸੀਂ ਪਾਉਂਦੇ ਹਾਂ, ਕਿਵੇਂ ਦੇ ਸਾਡੀਆਂ ਰਸਮਾਂ ਅਤੇ ਰਿਵਾਜ਼ ਨੇ, ਉਹਨੂੰ ਕਲਚਰ ਡੇ ਉਹਨਾਂ ਨੇ। ਅਸੀਂ ਵੇਖੋ ਪੰਜਾਬੀ ਨੂੰ ਪ੍ਰਮੋਟ ਕਰਦੇ ਅਤੇ ਲਫ਼ਜ਼ ਅਸੀਂ ਅੰਗਰੇਜ਼ ਦੇ ਹੀ ਵਰਤਨੇ। ਅਤੇ ਅੱਲਾ ਤੁਹਾਨੂੰ ਸਭ ਨੂੰ ਸੁੱਖ ਦੇਵੇ। ਅਤੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਲਚਰ ਡੇ ਮਨਾਏ ਨੇ, ਕੈਨੇਡਾ 'ਚ ਮਨਾਏ ਨੇ, ਇੰਗਲੈਂਡ ਮਨਾਏ ਨੇ, ਅਤੇ ਅਸੀਂ ਵੀ ਮਨਾਵਾਂਗੇ ਜਦੋਂ ਕਿਤੇ ਅਸੀਂ ਆਜ਼ਾਦ ਹੋਵਾਂਗੇ। ਤੁਸੀਂ ਮੇਰੇ ਸਰਦਾਰ ਭਰਾਓ ਅਤੇ ਜਿਹੜੇ ਮੁਸਲਮਾਨ ਵੀ ਨੇ, ਸਾਡੇ 30 ਚੱਕ ਦੇ ਮਧੇਸ਼ੇ ਵੀ ਉੱਥੇ ਗਏ ਨੇ, ਤੁਸੀਂ ਵਾਕਈ ਆਸਟ੍ਰੇਲੀਆ 'ਚ ਆਜ਼ਾਦ ਹੋ, ਤੁਸੀਂ ਵਾਕਈ ਕੈਨੇਡਾ 'ਚ ਆਜ਼ਾਦ ਹੋ, ਤੁਸੀਂ ਵਾਕਈ ਇੰਗਲੈਂਡ ਜਾਂ ਅਮਰੀਕਾ 'ਚ ਆਜ਼ਾਦ ਹੋ। ਅਸੀਂ ਇੰਝ ਮੁਕੱਯਦ ਹਾਂ, ਇੰਝ ਸੋਚ ਅਤੇ ਸਾਡੀ ਸੋਚ 'ਤੇ ਪੈ ਨੇ, ਜੀਭ ਅਤੇ ਜਿੰਦਰੇ ਸੋਚ 'ਤੇ ਪਹਿਰੇ। ਇੱਥੇ ਗੱਲਾਂ ਸਾਂ ਕੀ ਕਰਨੀਆਂ ਨੇ। ਮੈਨੂੰ ਆ ਸ਼ੌਕਤ ਆਣ ਕੇ ਹੁਣ ਦੱਸਦੇ ਆਟੇ ਦੀਆਂ ਲੈਣਾਂ ਦੇ ਤਾਂ ਕਰਨੀਆਂ ਸਨ ਨਾ, 2-4 ਦਿਨਾਂ ਦੀਆਂ ਮਰਨ ਡਿਆ ਨੇ ਅਮੀਪੁਰ। ਅਤੇ ਇਹਨੇ ਹੁਣ ਆਣ ਕੇ ਗੱਲ ਦੱਸੀਏ। ਅਮੀਪੁਰ ਬੰਗਲਾ ਇੱਕ ਛੋਟਾ ਜਿਹਾ ਅੱਡਾ, ਉੱਥੇ ਨਹਿਰ ਦੇ ਉੱਤੇ ਪੁਲਿਸਾਂ ਖੜ੍ਹੀਆਂ ਨੇ ਵੀ ਜਿਹੜਾ ਇੱਧਰ ਲੰਘੇਗਾ ਉਹਨੂੰ ਕੁੱਟਾਂਗੇ। ਜਦੋਂ ਕਿਸੇ 'ਤੇ ਜ਼ਿਆਦਾ ਪਾਬੰਦੀ ਲਾਈ ਜਾਂਦੀ ਹੈ ਨਾ, ਜਦੋਂ ਕੌਮਾਂ ਨੇ ਆਜ਼ਾਦੀ ਲਈ ਨਾ, ਜ਼ੁਲਮ ਜਬ ਹੱਦ ਸੇ बढ़ता ਹੈ ਤਾਂ ਮਿਟ ਜਾਂਦਾ ਹੈ। ਜ਼ੁਲਮ ਦੀ ਜਦੋਂ ਅਖੀਰ ਹੋ ਜਾਵੇ ਨਾ, ਇੱਥੇ ਹੋਈ ਹੈ ਜ਼ੁਲਮ ਦੀ ਅਖੀਰ। ਜਿਹੜੇ ਸਾਡੇ ਭਰਾ ਬਾਹਰਲੇ ਮੁਲਕ 'ਚ ਰਹਿੰਦੇ ਹੋ, ਤੁਹਾਡਾ ਮੀਡੀਆ ਦਾ ਦੌਰ ਹੈ, ਤੁਸੀਂ ਵਹਿੰਦੇ ਹੋ ਪਏ ਵੀ ਅਸੀਂ ਕਿਸ ਅਜ਼ੀਅਤ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਾਂ। ਸੁਣਿਆ ਸੀ ਅੰਗਰੇਜ਼ਾਂ ਦਾ ਦੌਰ, ਅੰਗਰੇਜ਼ਾਂ ਦੇ ਦੌਰ ਦੇ ਵਿੱਚ ਸੁਣਿਆ ਸੀ ਵੀ ਉਹ ਆਟਾ ਸੁੱਟ ਕੇ ਨਾ ਇਹ ਭਾਂਡੇ ਦੇ ਵਿੱਚ ਤੇ ਆਂਦੇ ਸਨ ਤੁਹਾਨੂੰ ਸਿੱਕੇ ਜਿਹੜੇ ਆ ਛੋਟੇ ਛੋਟੇ ਰੁਪਈਏ ਨੇ, ਉਹ ਲੋਕ ਉਹਨਾਂ ਨੂੰ ਮੂੰਹ ਦੇ ਨਾਲ ਸਿੱਕੇ ਫੜਦੇ ਸਨ ਅਤੇ ਮੂੰਹ ਚਿੱਟਾ ਹੋ ਜਾਂਦਾ ਸੀ, ਉਹ ਤਾੜੀਆਂ ਮਾਰ ਕੇ ਹੱਸਦੇ ਸਨ। ਇਹ ਅਸੀਂ ਵੱਡਿਆਂ ਸੁਣਦੇ ਰਹੇ। ਅੱਜ ਉਹੋ ਹੀ ਹੈ, ਸਾਨੂੰ ਲੈਣਾ ਚਲਾ ਕੇ ਬੁੜੀਆਂ ਮਾਈਆਂ ਨਿੱਕੇ ਬਾਲ ਮਰਨ ਡੈ ਨੇ, ਅਤੇ ਜਿਹੜਾ ਸਾਡਾ ਹਾਕਮ ਹੈ ਉਹ ਇੰਜੋਏ ਕਰਦਾ ਪਿਆ। ਕਿਸੇ ਦਿਨ ਆਪੇ ਅੱਲਾ ਸਾਡੀ ਵੀ ਸੁਣ ਲੈਗਾ। ਜਦੋਂ ਸਾਡੇ ਅਖੀਰ ਹੋ ਜਾਏਗੀ ਉਹਨੂੰ ਵੀ ਤਾਂ ਤਰਸ ਆਉਣਾ ਨਾ। ਜਿਹੜੀ ਚੀਜ਼ ਨੂੰ ਕੱਢੀਏ ਨਾ, ਇੱਕ ਗਜ਼ਲ ਦਾ ਸ਼ੇਰ ਹੈ, ਜਿੰਨਾ ਰੋਜ਼ ਦਰੋਹ ਕਰ ਕਰਕੇ ਜੀਵਨ ਦਾ ਵੱਲ ਦੱਸਿਆ, ਕਿਹੜੇ ਮੂੰਹੋਂ ਮੰਦੜਾ ਆਖਾਂ ਮੈਂ ਸੱਜਣਾ ਦਿਲਦਾਰਾਂ ਨੂੰ। ਮਿਹਰਬਾਨੀ ਹੈ ਐਸ ਹਕੂਮਤ ਦੀ, ਇਹ ਬੁਰੀ ਹਕੂਮਤ ਦੀ। ਇਹ ਸਾਨੂੰ ਨਿਸਲ ਕਰਨ ਡੈ ਨੇ, ਸਾਡੀਆਂ ਜਿਹੜੀਆਂ ਬਿਮਾਰੀਆਂ ਨੇ ਸਾਰੀਆਂ ਦੂਰ ਕਰਨ ਡੈ ਨੇ। ਅੱਲਾ ਇਹਨਾਂ ਨੂੰ ਖੁਸ਼ ਰੱਖੇ, ਜੀਂਦੇ ਰਹਿਣ। ਪਰ ਇਹ ਹੈ ਵੀ ਜਦੋਂ ਪਿੱਛੋਂ ਤੁਸੀਂ ਤਾਰੀਖ ਪੜ੍ਹ ਲਓ, ਜਿਸ ਵੀ ਹੱਥ ਚੁੱਕੀ ਇੱਥੇ ਬੜੇ ਆਏ ਨੇ। ਮੈਂ ਇਹਨਾਂ ਨੂੰ ਇਹ ਵਾਰ ਅਲੀ ਤੋਂ ਇਜਾਜ਼ਤ ਲੈਂਦੇ ਹੋਇਆ, ਮੈਂ ਇਹਨਾਂ ਅੱਜ ਦੇ ਹਾਕਮਾਂ ਨਾਲ ਮੁਖਾਤਮ ਹਾਂ। ਤਾਥੋਂ ਪਹਿਲਾਂ ਵੀ ਇੱਕ ਬੰਦਾ ਇੱਥੇ ਸੀ ਪ੍ਰਧਾਨ, ਉਹਨੂੰ ਵੀ ਸੀ ਰੱਬ ਹੋਣ ਦਾ ਤੇਰੇ ਵਾਂਗ ਗੁਮਾਨ। ਅਤੇ ਇੱਥੋਂ ਪਹਿਲਾਂ ਵੀ ਇੱਕ ਬੰਦਾ ਸ਼ਹਿਬਾਜ਼ ਸ਼ਰੀਫ, ਜਿਹੜਾ ਦੂਸਰੇ ਇਹਨਾਂ ਦੇ ਹਵਾਰੀ ਨੇ ਮੌਲਾਨਾ ਸਾਹਿਬ, ਫਿਰ ਐਨ ਜ਼ਰਦਾਰੀ ਸਾਹਿਬ। ਉਹ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਅਰਜ਼ ਹੈ, ਜੇ ਮੰਨ ਲੈਣ ਅਤੇ ਨਿਸ਼ੀ ਜੀ ਚਲੋ ਇੱਕ ਅਨਪੜ੍ਹ ਬੰਦੇ ਦੀ, ਇੱਕ ਨਾਕਸ ਅਕਲ ਰੱਖਣ ਵਾਲੇ ਦੀ। ਅਤੇ ਇੱਥੋਂ ਪਹਿਲਾਂ ਵੀ ਇੱਕ ਬੰਦਾ ਇੱਥੇ ਸੀ ਪ੍ਰਧਾਨ, ਉਹਨੂੰ ਵੀ ਸੀ ਰੱਬ ਹੋਣ ਦਾ ਤੇਰੇ ਵਾਂਗ ਗੁਮਾਨ। ਵੇਲੇ ਨੇ ਇੰਝ ਪਾਸਾ ਵਟਿਆ, ਬਦਲ ਗਏ ਹਾਲਾਤ, ਝਟਪਟ ਦੇ ਵਿੱਚ ਮਿਟ ਗਿਆ ਇੱਥੋਂ ਉਸਦਾ ਨਾਮ ਨਿਸ਼ਾਨ। ਦਿਸਦਾ ਨਹੀਂ ਨਮਰੂਦ ਕਿਤੇ, ਹੁਣ ਲੱਭਦਾ ਨਹੀਂ ਫਿਰੌਨ, ਕਿੱਥੇ ਗਏ ਤਕੱਬਰ ਵਾਲੇ ਰੱਬ ਦੇ ਨਾ ਫਰਮਾਨ। ਕੀਤਾ ਜਿਸ ਖੁਦਾਈ ਦਾਵਾ ਹੋਇਆ ਬੜਾ ਜ਼ਲੀਲ, ਬੰਦਾ ਹੈ ਅਤੇ ਬੰਦਾ ਰਹਿ ਤੂੰ ਅਨਵਰ ਬਣ ਇਨਸਾਨ। ਫਿਰੌਨ ਦਾ ਨਾਂ ਅਤੇ ਫਿਰੌਨ ਦਾ ਤਾਂ ਸੁਣਿਆ ਹੋਣਾ, ਨਮਰੂਦ ਰੱਬ ਦਾ ਦਾਵਾ ਕਰਨ ਵਾਲੇ, ਜਿਹੜੇ ਜਾਨਵਰਾਂ 'ਤੇ ਜਾ ਕੇ ਉਹ ਤਾਂ ਰੱਬ ਜਾਂਦੇ ਸਨ ਅਤੇ ਉਹਨਾਂ ਨੂੰ ਰੱਬ ਨੇ ਮੱਛਰ ਦੇ ਇੱਕ ਟੁੱਟੇ ਪਰ ਵਾਲੇ ਮੱਛਰ ਕੋਲ ਮਰਵਾਇਆ ਸੀ। ਅਤੇ ਇਹ ਅੱਲਾ ਦਾ ਅਜ਼ਾਬ ਆਉਣ ਵਾਲਾ, ਜਿਵੇਂ ਸਾਡੇ ਨਾਲ ਹੋਣ ਡਈ। ਹੁਣ ਦੱਸੋ ਅਮੀਪੁਰ ਜਿਹੜੇ ਕਰਦੇ ਨੇ
ਕਿੰਨਾ ਕਿ ਚਲੋ ਸਾਨੂੰ ਜੀਭ ਦੇ ਜੰਦਰੇ ਲੱਗ ਜਾਣਗੇ, ਕਲਮ 'ਤੇ ਲੱਗ ਜਾਣਗੇ, ਹੱਥਾਂ ਪੈਰਾਂ 'ਤੇ ਲੱਗ ਜਾਣਗੇ, ਸਭ ਕੁਝ ਕਰ ਲੈਣਗੇ, ਸੋਚਾਂ 'ਚੋਂ ਤਾਂ ਨਹੀਂ ਨਾ ਸਾਨੂੰ ਕੱਢ ਸਕਦੇ। ਅੱਲਾ ਸਾਨੂੰ ਆਜ਼ਾਦੀ ਦੇਗਾ। ਸਾਡੇ ਵਾਸਤੇ ਜਿਹੜੇ ਭਰਾ ਸਾਡੇ ਨਾਲ ਮੁਹੱਬਤ ਕਰਦੇ ਉਹ ਸਾਡੀ ਆਜ਼ਾਦੀ ਵਾਸਤੇ ਦੁਆ ਕਰਿਆ ਜੀ। ਇੱਥੇ ਬੁਰਾ ਹਾਲ, ਇੱਕ ਇੱਕ ਆਟੇ ਵਾਸਤੇ ਲੋਕ ਮਰਨ ਡਏ ਨੇ, ਆਟੇ ਦੇ ਗੱਟੂ ਵਾਸਤੇ। ਇਹ ਕਿਸੇ ਜ਼ਮਾਨੇ ਅੰਗਰੇਜ਼ਾਂ 'ਚ ਵੀ ਐਡਾ ਜ਼ੁਲਮ ਨਹੀਂ, ਕੋਈ ਅੰਗਰੇਜ਼ਾਂ ਦੇ ਵਿੱਚ ਜ਼ੁਲਮ ਨਹੀਂ, ਕਦੇ ਨਾ ਕਿਸੇ ਨੂੰ ਤਾਂ ਇਨਸਾਫ ਲੱਭ ਜਾਂਦਾ ਸੀ। ਇੱਥੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਅਤੇ ਅਸੀਂ ਮੁਨਾਫਿਕ ਐਡੇ ਹਾਂ। ਉਹ ਮੈਂ ਸ਼ੌਕਤ ਜਿਹੜਾ ਅਫਸਾਨਾ ਜਿਹਾ ਬੰਦਾ ਲਿਖਦਾ ਨਾ, ਇਨਸ਼ਾਈਆ, ਮੈਂ ਕਿਤੇ ਕਰਾਂਗਾ ਤੂੰ ਮੈਥੋਂ ਅਦਬ ਦੇ ਪੁੱਛੇਗਾ ਨਾ, ਪੁੱਛਿਆ ਕਰ ਮੇਰੇ ਕਿਸ ਵਾਰ ਉਹ ਅੱਗੇ ਇੱਕ ਵਾਰੀ ਸ਼ਾਇਰੀ ਦੇ ਪੁੱਛੇ। ਮੈਂ ਨਾ ਇੱਕ ਤਖਈਲ ਆਤੀ ਜੀ ਤੁਹਾਨੂੰ ਕਹਾਣੀ ਸੁਣਾਉਣਾ ਵਾ, ਮੈਂ ਟਾਈਮ ਨਹੀਂ ਲੱਗਦਾ 2 ਮਿੰਟਾਂ ਦੇ ਵਿੱਚ। 2 ਮੁੰਡੇ ਗੱਲਾਂ ਕਰਨ ਡਿਆ ਸਨ, ਮੈਂ ਕੋਲੋਂ ਲੰਘਿਆ, ਮੈਂ ਮੈਦਾਨ 'ਚ ਆਪਣੇ ਦੱਸਣ ਡੇ, ਇਹਨਾਂ ਕੋਈ ਸੱਚੀ ਮੰਨ ਲਿਆ ਜੀ। ਸ਼ਾਹ ਜੀ ਮੈਂ ਇੱਕ ਅਫਸਾਨਾ ਨਹੀਂ ਲਿਖੀਦਾ ਜਾਂ ਇੱਕ ਨਿਸ਼ਾਈਆ ਜ਼ਾਤੀ ਹਲਕਾ ਫੁਲਕਾ ਮਜ਼ਮੂਨ ਨਿਸ਼ਾਈਆ ਅਤੇ ਮੈਂ ਨਾ ਅਫਸਾਨੇ ਕਿਸੇ ਦੇ ਵੰਡ ਵੀ ਕਰਾਂਗਾ। ਉਹ ਇੱਕ ਜਾ ਕੇ ਆਦਾ ਮੁਨਾਫਿਕ ਕਿਸੇ कहते हैं। मैं आगे छोटे छोटे बाल नहीं यारो, अगला जब जो शख्स बाहर से मुसलमान नज़र आए, मोमन नज़र आए और अंदर से काफिर हो, उसको मुनाफिक कहते हैं। मैं रुक गया कोल, मैं आख्या यार पुत्रो तुसा कितों सीखिया? उन्हें आख्या साढ़े उस्ताद दसदे सन। ਉਹ ਮੈਨੂੰ ਦਿਲਚਸਪੀ ਬਣ ਗਈ, ਮੈਂ ਵੀ ਪੰਜਾਬੀ ਵੀ ਬੋਲ ਲੈਂਦੇ। ਆਂਦਾ ਉਸਤਾਦ ਮਾਰਦਾ ਸਾਨੂੰ। ਮੈਂ ਕਿਹਾ ਚੱਲ ਬਾਬੇ ਦੇ ਸਾਹਮਣੇ ਤੇ ਜ਼ਰਾ ਇਹਦਾ ਤਰਜਮਾ ਕਰਕੇ ਦੱਸੋ, ਮੈਨੂੰ ਪੰਜਾਬੀ ਉਰਦੂ ਨਹੀਂ ਆਉਂਦੀ, ਅਤੇ ਮੈਨੂੰ ਦੱਸੋ ਵੀ ਇਹ ਮੁਨਾਫਿਕ ਕਿਹਨੂੰ ਆਉਂਦੇ ਨੇ ਸਾਡੇ ਉਸਤਾਦ। ਫਿਰ ਪੰਜਾਬੀ ਬੋਲਣ ਲੱਗ ਪਿਆ, ਹੈ ਤੇ ਮਾਂ ਪਿਓ ਤਾਂ ਉਹਨਾਂ ਦਾ ਪੰਜਾਬੀ ਸੀ। ਉਹਨਾਂ ਆਖਿਆ ਜੀ ਜਿਹੜਾ ਬੰਦਾ ਉੱਤੋਂ ਹੋਰ ਅਤੇ ਬਾਹਰੋਂ ਹੋਰ ਹੋਵੇ ਇਹ ਸਮਝ ਉਹ ਮੁਨਾਫਿਕ। ਮੈਂ ਬੜਾ ਉਹਦੇ ਰਾਜੀ ਹੋਇਆ, ਮੈਂ ਕਿਹਾ ਉਹ ਕੋਈ ਉਹਦੀਆਂ ਨਿਸ਼ਾਨੀਆਂ? ਉਹਨਾਂ ਆਖਿਆ ਜੀ ਨਿਸ਼ਾਨੀਆਂ ਉਹਦੀਆਂ ਇਹ ਨੇ, ਜਿਹੜਾ ਝੂਠ ਬੋਲੇ, ਜਿਹੜਾ ਮਿਲਾਵਟ ਕਰੇ, ਜਿਹੜਾ ਅਮਾਨਤ ਖਿਆਨਤ ਕਰੇ, ਜਿਹੜਾ ਗਾਲਾਂ ਕੱਢੇ, ਕਸਮਾਂ ਖਾਏ। ਉਹ ਮੈਨੂੰ ਉਹਨਾਂ ਰਵਾਂ ਰਵੀਂ ਦੱਸੇਗਾ, ਉਹ ਉਸਤਾਦ ਨੇ ਪੜ੍ਹਾਇਆ ਸੀ। ਉਹ ਮੈਂ ਆਖਿਆ ਯਾਰ ਇਹ ਤਾਂ ਤੁਸੀਂ ਕਮਾਲ ਕਰ ਦਿੱਤੀ, ਇਹ ਇੱਥੇ ਤਾਂ ਵੱਡਿਆਂ ਨੂੰ ਵੀ ਸ਼ਾਇਦ ਨਾ ਪਤਾ ਹੋਵੇ। ਕੋਈ ਸਾਡੇ ਪਿੰਡ ਕੋਈ ਹੈ ਵੀ ਉਹਨੇ ਸਾਡੇ ਪਿੰਡ ਦੇ ਏਡਾ ਏਡਾ ਮੁਨਾਫਿਕ ਪਿਆ ਜਿਹਦਾ ਉਹ ਬੱਚੇ ਪਿਆ ਆਖਣ। ਉਹ ਮੈਂ ਕਿਤੇ ਉਹਨੇ ਇੱਕ ਦੇ ਤੁਹਾਡਾ ਜੱਟ ਜੇ ਤੇਰੀ ਬਰਾਦਰੀ ਦਾ, ਉਹਦਾ ਜੱਟ ਅੱਗੇ ਬੜਾ ਤਿੜਕੇ ਲਹਾਉਂਦਾ ਜੀ। ਮੈਂ ਯਾਰ ਉਹ ਕਿਵੇਂ? ਉਹ ਤਾਂ ਮੇਰਾ ਸ਼ਿਕਰੇ ਤੇ ਬੜਾ ਪਿਆਰਾ ਜਿਹਾ ਸ਼ੇਰ। ਉਹਨੇ ਛੱਡ ਗੱਲਾਂ ਦੇ, ਕੱਲ੍ਹ ਸਹੀ ਉਹ ਇਮਰਾਨ ਦੇ ਗੀਤ ਗਾਉਂਦਾ ਪਿਆ, ਅਤੇ ਅੱਜ ਉਹ ਲੱਗਾ ਉਹਦੇ ਨਾਲ ਉਹ ਰਾਣਾ ਨਹੀਂ ਸੁਣਾਉਲਾ ਜਿਹਾ, ਉਹਦੇ ਕੋਲ ਆਉਂਦਾ ਮੈਂ ਇੰਝ ਕਰਨਾ ਅਤੇ ਇੰਝ ਕਰਨਾ, ਅਤੇ ਆਟੇ ਦਾ ਮਾੜਾ ਜਿਹਾ ਲਾ ਕੇ, ਅਤੇ ਉਹ ਐਡਾ ਮੁਨਾਫਿਕ, ਉਹਦੇ ਤਾਂ ਕਿਲੋ ਦਾ ਜਰਾ ਸੀ। ਮੈਂ ਉਹਨਾਂ ਮੂੰਹ ਸਿਰ ਚੁੰਮੇ। ਮੈਂ ਕਿਹਾ ਯਾਰ ਬੜਾ ਚੰਗਾ ਕੀਤਾ ਜੇ, ਮੈਨੂੰ ਮੁਨਾਫਿਕ ਦੀ ਤਸ਼ਰੀਹ ਤੁਸੀਂ ਕਰ ਦਿੱਤੀ, ਅਤੇ ਮੈਂ ਤੁਹਾਡਾ ਸ਼ੁਕਰ ਹਾਂ ਵੀ ਮੁਨਾਫਿਕ ਅਤੇ ਮੇਰਾ ਵੀ ਨਾ ਪਾਸਾ ਲਾ ਲੈ। ਮੁਨਾਫਿਕ ਦਾ ਕੋਈ ਪਤਾ ਲੱਗਦਾ ਵੀ ਉਹ ਜਿਹਦੇ ਨਾਲ ਹੁੰਦਾ ਉਹਦੇ ਨਾਲ ਕੋਈ ਨਹੀਂ। ਇਹ ਮੈਂ ਤੁਹਾਨੂੰ ਤਖਈਲ ਆਤੀ ਦੀ ਬੱਚਿਆਂ ਦੀ ਕਹਾਣੀ ਉਹਨੂੰ ਸੁਣਾਤੀ ਹੈ। ਮੇਰੇ ਭਾਈਓ ਇੱਥੇ ਜਿਹੜਾ ਸਾਡਾ ਮੁਨਾਫਿਕ ਹੈ ਨਾ, ਮੁਨਾਫਿਕ ਅਸੀਂ ਆਪ ਮਰਨ ਰਹੇ ਹਾਂ। ਜਿਹੜੇ ਮੁਨਾਫਿਕ ਨੇ ਨਾ ਉਹਨਾਂ ਦਾ ਦਰਜਾ ਦੋਜ਼ਖ ਦੇ ਵਿੱਚ ਸਭ ਤੋਂ ਅਗਲਾ ਜੇ। ਜਿਹੜਾ ਕਾਫਰ ਹੋ ਜਾਣਾ, ਅਬੂ ਜੇਲ ਵੇਖੋ ਨਾ ਹੈ ਤੇ ਕਾਫਰ ਹੈ, ਪਰ ਮੈਂ ਉਹਨੂੰ ਪਸੰਦ ਕਰਾਂਗਾ। ਜਦੋਂ ਮਰਨ ਲੱਗਾ ਉਸ ਆਖਿਆ ਘਾਟਾ ਉੱਤੋਂ ਲਾਇਆ ਜੇ ਕਿ ਸਰਦਾਰ ਦਾ ਘਾਟਾ। ਕਾਫਰ ਸੀ, ਲਾ ਸਿੱਧਾ ਸਾਹਮਣੇ ਜਾ ਕੇ ਉਹਨੇ ਆਖਿਆ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਹੈ ਅਸੀਂ ਇੱਕ ਸਕਿੰਟ ਦੇ ਵਿੱਚ, ਲਮਹਿਆਂ ਦੇ ਵਿੱਚ 18 ਸਾਲ ਮਹਾਰਾਜ ਸ਼ਰੀਫ ਰਹਿ ਕੇ ਆਏ। ਅਤੇ ਅਬੂ ਜੇਲ ਨੇ ਠੱਠਾ ਮਾਰਿਆ, ਮਜ਼ਾਕ ਵੀ ਕੀਤਾ, ਉਹ ਨਹੀਂ ਸੀ ਨਾ ਮੰਨਦਾ। ਉਹਨੇ ਕਿਵੇਂ ਹੋ ਸਕਦਾ? ਅਤੇ ਹਜ਼ਰਤ ਅਬੂ ਬਕਰ ਸਦੀਕ ਨੂੰ ਆਖਿਆ, ਉਹ ਜਾ ਕੇ ਅਬੂ ਜੇਲ ਪੁੱਛਦੇ ਨੇ, ਜੇ ਕੋਈ ਬੰਦਾ ਇਹ ਆਖੇ ਵੀ ਮੈਂ ਇੱਕ ਪਲ ਦੇ ਵਿੱਚ 18 ਸਾਲ ਕਿਤੇ ਰਹਿ ਕੇ ਆਇਆ ਇੱਕ ਪਲ ਦੇ ਵਿੱਚ, ਅਤੇ ਮੰਨਣ ਵਾਲੀ ਗੱਲ ਹੈ। ਹਜ਼ਰਤ ਅਬੂ ਬਕਰ ਸਦੀਕ ਆਖਿਆ ਆਖਣ ਵਾਲਾ ਕੌਣ? ਅਤੇ ਅਬੂ ਜੇਲ ਆਖਿਆ ਉਹ ਤੇਰਾ ਬੇਲੀ ਹੈ। ਅਤੇ ਆਪ ਨੇ ਆਖਿਆ ਉਹ ਸੱਚੇ ਨੇ, ਬਿਲਕੁਲ ਹੋ ਸਕਦਾ ਜੇ ਉਹਨਾਂ ਦਾ ਮੂੰਹ ਹੋਣਾ। ਤਾਂ ਸਾਨੂੰ ਇੰਝ ਚਾਹੀਦਾ ਵੀ ਮੁਸਲਮਾਨ ਕਿਤੇ ਭਰਾ ਗੱਲ ਕਰਦਾ ਤਾਂ ਅਸੀਂ ਡਰ ਜਾਈਏ। ਸਾਨੂੰ ਕੋਈ ਸੱਚਾ ਵੀ ਹੋਵੇ ਤਾਂ ਉਹਨੂੰ ਨਹੀਂ ਮੰਨਦੇ, ਝੂਠ ਬੋਲਦੇ। ਇੱਥੋਂ ਸ਼ੌਕਤ ਲਗਾਉਂਦਾ ਇਹਨੂੰ ਗਾਰ ਵਾਲਾ, ਅਤੇ ਹੋਵੇ ਉਹ ਰਜ਼ਾਬਾਦ ਹੋਵੇ, ਅਤੇ ਉਹਨੂੰ ਆਖੇ ਕਿੱਥੇ ਉਹਨੇ ਹੈ ਮੈਂ 30 ਕੁੜੀਆਂ ਵਾਲੇ ਸਕੂਲ ਕੋਲ। ਅਗਲਾ ਵੀ ਮੰਨ ਲੈਂਦਾ ਇਹ ਝੂਠਾ ਜੇ, ਇਹ ਫੈਸਲਾ ਬਾ ਘੰਟਾ ਕਰ ਤੋਂ ਵੀ ਪਰ ਝੂਠ ਜਿਹੜਾ ਨਾ ਨਬੀ ਪਾਕ ਦੇ ਫਰਮਾਨ ਮੁਤਾਬਕ ਝੂਠ ਜਿਹੜਾ ਨਾ ਉਹ ਝੂਠਾ ਮੁਸਲਮਾਨ ਨਹੀਂ ਹੋ ਸਕਦਾ, ਬੁਜ਼ਦਿਲ ਅਤੇ ਕੰਜੂਸ ਹੋ ਸਕਦਾ। ਅਤੇ ਮੇਰੇ ਜਿਹੜੇ ਸਿੱਖ ਭਰਾ ਨੇ ਅੱਲਾ ਉਹਨਾਂ ਨੂੰ ਸੁੱਖ ਦੇਵੇ, ਗੁਰੂ ਨਾਨਕ ਨੇ ਬੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ। ਡਟ ਜਾਣੋ, ਸਾਡਾ ਉਹ ਆਇਆ ਸੀ ਅਮਰਪਾਲ ਆਪਣੀ ਆਜ਼ਾਦੀ ਵਾਸਤੇ ਕੁਝ ਕਰਨ ਡਿਆ, ਉਹਨੂੰ ਫੜ ਲਿਆ ਉਹਨਾਂ ਉੱਥੇ। ਹਰ ਥਾਂ 'ਤੇ ਆਜ਼ਾਦੀ ਜਿਹੜੇ ਮੁਤਵਾਲੇ ਨੇ ਉਹਨਾਂ ਨੂੰ ਫੜੀ ਜਾਂਦੇ ਨੇ। ਅਸੀਂ ਵੀ ਆਜ਼ਾਦੀ ਹਾਸਲ ਕਰਨੀ ਹੈ। ਜਦੋਂ ਇਹਨਾਂ ਕੋਲ ਇਕੱਠੇ ਅੰਗਰੇਜ਼ਾਂ ਕੋਲ ਕਰ ਲਾਂਗੇ, ਇੱਥੇ ਦੱਸੋ ਜਿਹੜੇ ਸਾਡੇ ਸਿਪਾਹੀ ਨੇ ਉਹ ਸਾਡੇ ਜੋ ਜਮੇ ਨਹੀਂ, ਸਾਡੇ ਨਹੀਂ, ਉਹ ਨਹੀਂ ਕਰ ਸਕਦੇ ਵੀ ਅਸੀਂ ਇਹਨਾਂ ਨਾਫਰਮਾਨਾਂ ਦੇ ਆਖੇ ਕਿਉਂ ਲੱਗਾ ਅਸੀਂ ਆਪਣੇ ਵਾਲਿਆਂ ਨੂੰ ਕੁੱਟਣ ਡਿਆ। ਸਾਡੇ ਇੱਥੇ ਇੱਕ ਮੁਸੱਲੀ ਨੂੰ ਰੱਖ ਲਈ, ਨੌਕਰ ਨੂੰ ਮੁਨਸ਼ੀ ਬਣਾ ਦੀ, ਅਤੇ ਦੂਜਿਆਂ ਨੂੰ ਕੁੱਟ ਕੇ ਮਰਵਾ ਦਿੰਦਾ। ਇੱਥੇ ਉਹ ਇਹ ਨਹੀਂ ਸੋਚਦਾ ਵੀ ਮੇਰੀ ਇਹ ਬਰਾਦਰੀ। ਸਾਨੂੰ ਇਹ ਸੋਚਣਾ ਚਾਹੀਦਾ ਹੈ, ਆਜ਼ਾਦੀ ਲੈਣੀ ਚਾਹੀਦੀ ਹੈ। ਇਹ ਗੱਲਾਂ ਬੜੀਆਂ ਦੁੱਖ ਵਾਲੀਆਂ ਨੇ। ਮੇਰਾ ਭਾਈ ਚਲੋ ਏਫਾਰ ਅਲੀ ਸ਼ਾਇਦ ਖੁਸ਼ ਹੋਵੇ
ਵੀ ਚੰਗੇ ਯੂਥੀਏ ਕੁੱਟੇ ਜਾਂਦੇ ਨੇ। ਇਹ ਫਰ ਵਾਲੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਦੀਗਰ ਤੇ ਦਿਨ ਆਇਆ ਮੁਹੰਮਦ ਓੜਕ ਨੂੰ ਛੁਪ ਜਾਣਾ, ਤੇ ਤੂੰ ਸਾਡਾ ਬੜਾ ਇਹ ਹੈ ਵੀ ਉਹ ਏ-ਫਾਰ ਅਲੀ ਤੋਂ ਮੈਨੂੰ ਗੱਲ ਯਾਦ ਆ ਗਈ। ਸ਼ੌਕਤ ਸਾਹਿਬ ਤੋਂ ਸਾਡੀ ਗੌਰ ਨਾਲ ਏ-ਫਾਰ ਅਲੀ ਸੁਣਦੇ, ਉਹ ਤੂੰ ਮੈਨੂੰ ਪਿਛਲੀ ਵਾਰੀ ਅਖਾਣ ਦਿੱਤਾ ਸੀ ਨਾ, ਦੇਵੀ ਦਾ ਦਰਸ਼ਨ ਤੇ ਵੰਝਾਂ ਦਾ ਵਪਾਰ। ਉਹ ਏ-ਫਾਰ ਅਲੀ ਨੇ ਸਭ ਤੋਂ ਜ਼ਿਆਦਾ ਕਿੱਡੀ ਸੋਹਣੀ ਤਨਕੀਦ ਕੀਤੀ ਹੈ। ਉਹਨੇ ਆਖਿਆ ਉਹ ਦੇਵੀ ਦਾ ਸ਼ੌਕਤ ਭਾਈ, ਦੇਵੀ ਦਾ ਦਰਸ਼ਨ ਤੇ ਗੰਗਾ ਦਾ ਨਹਾਉਣ। ਉਹ ਮੈਂ ਬਾਰ-ਬਾਰ ਆਂਦਾ ਨਾ ਦੇਵੀ ਦਾ ਦਰਸ਼ਨ ਪੜ੍ਹਾਉਂਦੇ ਵੀ ਰਹੇ, ਦੇਵੀ ਦਾ ਦਰਸ਼ਨ ਗੰਗਾ ਦਾ ਨਹਾਉਣ। ਅਤੇ ਮੈਂ ਨਾ ਥੋੜ੍ਹੀ ਜਿਹੀ ਉਹ ਬੜੇ ਮੁਹੱਬਤ ਕਰਨ ਵਾਲਾ ਏ-ਫਾਰ ਅਲੀ ਉਹਦੇ ਵਾਸਤੇ ਕਰਦਾ ਜਾਵਾਂ। ਮੈਂ ਜਦੋਂ ਹੁੰਦਾ ਸਾਂ ਨਾ ਬੇਰੇ, ਅਤੇ ਉੱਥੇ ਨਾ ਜਿਹੜੇ ਸ਼ੌਕਤ ਜਿਹੜੇ ਮੈਂ ਕਾਲਜ ਪੜ੍ਹਾਉਂਦਾ ਸਾਂ, ਮੇਰੀ ਉਹਨਾਂ ਨੇ ਦਰਜਾ ਚਹਾਰਮ ਵਾਲਿਆਂ ਦੇ ਡਿਊਟੀ ਲਾਤੀ ਕਾਲਜ ਦਾ ਧਿਆਨ ਰੱਖਣ ਵਾਸਤੇ। ਅਤੇ ਉਹ ਲੱਕੜਾਂ ਉੱਥੇ ਹਨੇਰ ਆਇਆ ਅਤੇ ਲੱਕੜਾਂ ਟੁੱਟ, ਉਹ ਇੱਕ ਨਾ ਕੁਹਾੜੀ ਉਹਨਾਂ ਦੀ ਬੜੀ ਤੇਜ਼ ਸੀ ਜਿਹਦੇ ਨਾਲ ਉਹ ਲੱਕੜ ਨਾ ਵੱਢਦੇ ਸਨ। ਅਤੇ ਮੈਂ ਆਖਿਆ ਯਾਰ ਆ ਕੁਹਾੜੀ ਦਾ ਲੋਹਾ ਬੜਾ ਚੰਗਾ, ਕਿੱਥੋਂ ਲਈ ਜੀ? ਉਹਨਾਂ ਆਖਿਆ ਬੇ ਨੂੰ ਲਈਏ। ਅਤੇ ਬੇਰੇ ਮੈਂ ਕਿੱਥੇ? ਉਹਨੇ ਜਿੱਥੇ ਉਹ ਅੱਡਾ ਬਣਿਆ ਨਾ ਉਹਦੇ ਨਾਲ ਦੁਕਾਨ। ਮੈਨੂੰ ਵੀ ਸ਼ੌਕ ਲੱਗ ਗਿਆ, ਮੈਂ ਵੀ ਉੱਥੋਂ ਬਣਵਾ ਕੇ ਲਿਆਂਦੀ। ਮੈਂ ਲੁਹਾਰਾਂ ਵਾਲੀ ਦੁਕਾਨ 'ਤੇ ਗਿਆ ਨਾ, ਲੁਹਾਰ ਨੂੰ ਆਖਿਆ ਕੁਹਾੜੀ ਬਣਾ ਦੇ। ਉੱਥੇ ਇੱਕ ਬਾਬਾ ਬੈਠਾ ਸੀ, ਮੈਨੂੰ ਆਂਦਾ ਕਿੱਥੋਂ ਆਇਆ? ਮੈਂ ਆਖਿਆ ਫੈਸਲਾਬਾਦੋਂ। ਅਤੇ ਆਂਦਾ ਮੈਨੂੰ ਇਹ ਦੱਸ ਚੁਕੇਰਾ ਕਿੱਦਣੀ ਦੂਰ ਹੈ? ਤਾਂ ਆਹ ਵਾਰਸ ਦਾ ਪਿੰਡ ਚੁਕੇਰਾ। ਮੈਂ ਕਿਹਾ ਉਹ ਹੈ ਕੋਈ ਮੇਰੇ ਕੋਲੋਂ 13-14 ਕਿਲੋਮੀਟਰ। ਆਂਦਾ ਮੈਂ ਉੱਥੇ ਗ੍ਰੇਡ ਸਟੇਸ਼ਨ ਹੈ ਨਾ, ਉਹ ਮੈਂ ਬਣਾਇਆ ਹੋਇਆ ਜੀ, ਉਹ ਮੈਂ ਬਣਾਇਆ ਹੋਇਆ ਗ੍ਰੇਡ ਸਟੇਸ਼ਨ। ਉਹ ਚੁਕੇਰੇ ਵਾਲੇ ਗ੍ਰੇਡ ਸਟੇਸ਼ਨ 'ਤੇ ਕਿਤੇ ਕੰਮ ਕਰਦਾ। ਅਤੇ ਮੈਨੂੰ ਆ ਕੇ ਨਾਲ ਉਹਨੇ ਖਾਣ ਬੋਲਿਆ, ਉਹ ਕਿਹੜੀ ਨਹੀਂ ਗਲੀ ਜਿੱਥੇ ਬਾਗੋ ਨਹੀਂ ਖਲੀ। ਇਹ 2016 ਦੀ ਗੱਲ, 15-16 ਦੀ ਗੱਲ ਜੇ। ਉਹ ਕਿਹੜੀ ਨਹੀਂ ਗਲੀ ਜਿੱਥੇ ਬਾਗੋ ਨਹੀਂ ਖਲੀ। ਮੈਨੂੰ ਜਦੋਂ ਇਹ ਗੱਲ ਸੁਣੀ ਨਾ, ਤਾਂ ਮੈਂ ਆਖਿਆ ਮੈਨੂੰ ਖਾਣ ਲੱਭ ਗਿਆ ਇੱਕੋ। ਅਤੇ ਜਦੋਂ ਫਰੂਕ ਦੇ ਡੇਰੇ ਆਇਆ, ਮੈਂ ਫਰੂਕ ਕੋ ਰਹਿੰਦਾ ਸਾਂ, ਮਿਆਣੀਓ ਲਲਿਆਣੀ ਆਉਂਦਾ ਸਾਂ, ਭਲਵਾਲ ਅਤੇ ਬੇਰਾ ਲੰਘ ਕੇ। ਅਤੇ ਉਹ ਆਇਆ ਨਾ, ਤਾਂ ਉੱਥੇ ਕੋਈ ਗੱਲ ਹੋਣ ਡਈ, ਫਰੂਕ ਨੇ ਇੱਕ ਖਾਣ ਬੋਲਿਆ ਭੁੱਖ ਭਖੜੇ ਦੇ ਇਸ਼ਕ ਬਨੇਰੇ। ਮੈਨੂੰ ਨਾ ਉਹ ਦੋਵੇਂ ਖਾਣ ਉਦੋਂ ਆ ਗਿਆ। ਮੈਂ ਆਖਿਆ ਤੇ ਭੁੱਖ ਭੰਗੜੇ ਦੇ ਇਸ਼ਕ ਬਨੇਰੇ, ਮਸਲਮ ਜਿਹਦੇ ਪੱਲੇ ਕੁਛ ਨਹੀਂ ਨਾ, ਉਹ ਬੜਾ ਵੀ ਆਪਣਾ ਉੱਚਾ ਬਣਦਾ। ਉਹ ਇੱਥੇ ਮਾਰਕਿੰਗ 'ਤੇ ਮੈਂ ਗੱਲ ਕੀਤੀ ਨਾ, ਉਹਨੇ ਨੀਕ ਵੀ ਸਾਡੇ ਨਾਲ ਸੀ। ਮੈਂ ਕਿਹਾ ਯਾਰ ਖਾਣ ਬੜਾ ਮੈਂ ਲੱਭ ਕੇ ਲੈਂਦਾ। 2016 ਦੇ ਵਿੱਚ ਮੈਂ ਗੱਲ ਕੀਤੀ ਵੀ ਉਹ ਕਿਹੜੀ ਨਹੀਂ ਗਲੀ ਜਿੱਥੇ ਭਾਗੋ ਨਹੀਂ ਖੜੀ। ਆਂਦਾ ਅਸਾਂ ਤਾਂ ਇੱਥੇ ਇਹ ਸੁਣਿਆ ਉਹ ਕਿਹੜੀ ਨਹੀਂ ਥੜੀ ਜਿੱਥੇ ਭਾਗੋ ਨਹੀਂ ਜਿਹੜੀ। ਉਹ ਮੈਂ ਕਿਹਾ ਯਾਰ ਥੋੜ੍ਹੇ ਜਿਹਾ ਬਦਲ ਕੇ, ਉਹ ਕਿਹੜੀ ਨਹੀਂ ਥੜੀ ਜਿੱਥੇ ਭਾਗੋ ਨਹੀਂ ਜਿਹੜੀ। ਉਹ ਆਂਦੇ ਉਹ ਕਿਹੜੀ ਨਹੀਂ ਗਲੀ ਜਿੱਥੇ ਭਾਗੋ ਨਹੀਂ ਖੜੀ। ਉਹ ਮੈਂ ਇਹ ਗੱਲ ਤਾਂ ਦੱਸਣ ਦਾ ਮੇਰਾ ਮਕਸਦ ਇਹ ਵੇ ਵੀ ਮੈਂ ਉਹ ਏ-ਫਾਰ ਅਲੀ ਇਹ ਜਿਹੜਾ ਨਾ ਜਿਹੜਾ ਸ਼ੌਕਤ ਨੇ ਦੱਸਿਆ ਸੀ ਨਾ, ਇਹਦੇ 'ਚ ਵੁਸਅਤ ਜ਼ਿਆਦਾ ਹੈ। ਇਹਨੂੰ ਸਾਦੇ ਨੇ ਬਲੀਗ, ਫਸਾਖਤ ਅਤੇ ਬਲਾਗਤ। ਇਹ ਲਫ਼ਜ਼ ਕਿਤੇ ਮੈਂ ਤੁਹਾਨੂੰ ਦੱਸਾਂਗਾ। ਫਸਾਖਤ ਅਤੇ ਬਲਾਗਤ ਇਹ ਹੁੰਦੀ ਲਫ਼ਜ਼ ਥੋੜ੍ਹੇ ਹੋਣ ਤਾਂ ਉਹਦੇ ਵਿੱਚ ਗੱਲ ਵੱਡੀ ਹੋਵੇ। ਜਦੋਂ ਅਸੀਂ ਸ਼ੌਕਤ ਵਾਲਾ ਨਾ ਦੇਵੀ ਦਾ ਦਰਸ਼ਨ ਅਤੇ ਵੰਝਾਂ ਦਾ ਵਪਾਰ, ਇਹਦੇ ਵਿੱਚ ਫਸਾਖਤ ਇੰਝ ਬਣ ਜਾਂਦੀ ਹੈ ਵੀ ਸਾਡਾ ਅਗਲਾ ਜਹਾਨ ਵੀ ਤਿਆ ਵੀ ਦੇਵੀ ਦਾ ਦਰਸ਼ਨ। ਇਹਦਾ ਮਤਲਬ ਹੈ ਸਾਡੀ ਉਹ ਰੂਹਾਨੀ ਜਾਂ ਅਗਲਾ ਜਹਾਨ ਜਿਹੜਾ ਉਹਦੇ ਦੇਵੀ ਦੇ ਦਰਸ਼ਨ ਨਾਲ ਜਾਂ ਇਬਾਦਤ ਸਾਡੀ ਬਣ ਜਾਂਦੀ। ਅਤੇ ਵੰਝਾਂ ਦਾ ਵਪਾਰ ਆ ਵੀ ਦੁਨੀਆ ਠੀਕ ਹੋ ਜਾਏਗੀ। ਅਤੇ ਜਦੋਂ ਅਸੀਂ ਆਉਂਦੇ ਹਾਂ ਨਾ ਦੇਵੀ ਦਾ ਦਰਸ਼ਨ ਅਤੇ ਗੰਗਾ ਦਾ ਨਹਾਉਣ, ਉਹ ਇਹ ਦੋਵੇਂ ਰੂਹ ਦੇ ਗੱਲ ਨੇ, ਅਗਲੇ ਜਹਾਨ ਦੀ ਗੱਲ ਹੈ। ਜਦੋਂ ਗੰਗਾ 'ਚ ਨਹਾਉਂਦੇ ਹਾਂ ਨਾ, ਸਾਡੇ ਪਲੀਤੀ ਹਿੰਦੂਆਂ ਦੀ ਦੂਰ ਹੁੰਦੀ ਹੈ। ਅਤੇ ਜਦੋਂ ਦੇਵੀ ਦਾ ਦਰਸ਼ਨ ਜਾਣਦੇ ਹਾਂ, ਸਾਡੀ ਉਹ ਵੀ ਸਾਡੇ ਗੁਨਾਹ ਦੂਰ ਹੁੰਦੇ ਨੇ। ਉਹ ਇੱਕ ਹੀ ਬਣ ਜਾਂਦੀ ਹੈ ਵੀ ਇੱਕ ਫਾਇਦਾ ਹੈ ਵੀ ਸਾਡਾ ਅਗਲਾ ਜਹਾਨ ਠੀਕ ਹੋਏਗਾ। ਅਤੇ ਜਦੋਂ ਅਸੀਂ ਸ਼ੌਕਤ ਵਾਲਾ ਹੈ ਨਾ ਦੇਵੀ ਦਾ ਦਰਸ਼ਨ ਅਤੇ ਵੰਝਾਂ ਦਾ ਵਪਾਰ, ਉਹਦਾ ਮਤਲਬ ਇਹ ਵੀ ਸਾਡਾ ਜਹਾਨ ਠੀਕ ਹੋ ਜਾਏਗਾ, ਅਗਲਾ ਵੀ ਜਹਾਨ ਵੀ ਠੀਕ ਹੋ ਜਾਏਗਾ। ਅਤੇ ਮੈਂ ਇਨਸ਼ਾ ਅੱਲਾ ਏ-ਫਾਰ ਅਲੀ, ਮੈਨੂੰ ਤੇਰੀ ਤਨਕੀਦ ਬੜੀ ਪਸੰਦ ਆਈ ਹੈ। ਅਤੇ ਮੈਂ ਇਹਦੇ 'ਤੇ ਦੋਵਾਂ ਖਾਣਾ ਅਤੇ ਨਜ਼ਮਾਂ ਲਿਖਣੀਆਂ ਨੇ, ਉਹ ਅਗਲੀ ਵਾਰੀ ਸੁਣਾਵਾਂਗਾ। ਦੇਵੀ ਦਾ ਦਰਸ਼ਨ ਅਤੇ ਵੰਝਾਂ ਦਾ ਵਪਾਰ ਵੀ, ਅਤੇ ਦੇਵੀ ਦਾ ਦਰਸ਼ਨ ਅਤੇ ਗੰਗਾ ਦਾ ਨਹਾਉਣ, ਦੇ 2 ਨਜ਼ਮਾਂ ਲਿਖ ਕੇ ਨਾ ਇਹਨਾਂ ਦੀ ਵਜ਼ਾਹਤ ਕਰਾਂਗਾ। ਅਤੇ ਮੈਂ ਹੁਣ ਨਾ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ ਵਾਂ। ਇਸ ਤੋਂ ਅੱਲਾ ਨੂੰ ਦੁਆ ਕਰੋ ਵੀ ਅਸੀਂ ਜ਼ਹਿਨੀ ਤੌਰ 'ਤੇ ਆਜ਼ਾਦ ਹੋ ਜਾਈਏ, ਸਾਡੇ ਮੁਲਕ 'ਚ ਜਿਹੜੀਆਂ ਪਿਆ ਭੜਥੂ ਇਹ ਦੂਰ ਹੋ ਜਾਏ, ਅਸੀਂ ਮੁਨਾਫਿਕ ਨਾ ਰਹੀਏ। ਜਾਂ ਤਾਂ ਅਸੀਂ ਕਾਫਰ ਬਣ ਜਾਈਏ ਅਤੇ ਜਾਂ ਅਸੀਂ ਮੁਸਲਮਾਨ ਬਣ ਜਾਈਏ। ਦੁਰੰਗੀ ਛੋੜ ਦੇ ਯਕ ਰੰਗ ਹੋ ਜਾ, ਸਰਾਸਰ ਮੋਮ ਜਾਂ ਫਿਰ ਸੰਗ ਹੋ ਜਾ। ਕਿਸੇ ਬੰਨੇ ਲੱਗੀਏ, ਜਿਹੜਾ ਦੋਵਾਂ ਬੰਦਿਆਂ ਨਾ ਦੋਵਾਂ ਕਿਸ਼ਤੀਆਂ 'ਤੇ ਪੈਰ ਰੱਖੀਏ ਨਾ, ਅਤੇ ਉਹ ਬੰਦਾ ਕਾਮਯਾਬ ਨਹੀਂ ਜੇ ਹੁੰਦਾ। ਅਤੇ ਆ ਜਿਹੜਾ ਸਾਡੇ ਪਿੰਡ ਦਾ ਮੁਨਾਫਿਕ ਟੋਲਾ ਨਾ, ਇਹ ਵੀ ਇੱਕ ਬੰਨੇ ਆ ਜਾਣ, ਜਾਂ ਉੱਧਰ ਦੇ ਜਾਂ ਉੱਧਰ ਦੇ। ਇਹ ਨਾ ਹੋਣ ਵੀ ਉਹ ਜਿਹੜੇ ਨੇ ਉਹ ਸੱਪ ਤਾਂ ਨਾ ਜਿਹਨੇ ਦੁੱਧ ਪਿਆ ਉਹਨੂੰ ਡੰਗ ਮਾਰਨ। ਅੱਲਾ ਤੁਹਾਨੂੰ ਸਭ ਨੂੰ ਰੰਗ ਲਾਏ, ਜੀਂਦੇ ਰਹੋ, ਵਸਦੇ ਰਹੋ। ਇਸ ਤੋਂ ਬਾਅਦ ਦੂਜੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਫਿਰ ਮੁਖਾਤਬ। ਰੱਬ ਤੁਹਾਨੂੰ ਸਭ ਨੂੰ ਰੰਗ ਲਾਏ। ਖੁਦਾ ਹਾਫਿਜ਼।